ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟਾਨੀ ਜੇ ਟੇਰਕੇਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਯੁਵਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ, ਜ਼ੈਂਡੋ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ ਜੀ। ਜੀ, ਖਬਰਾਂ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਕਰਦੇ ਜਾਈਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਲੇਮ ਕੀਤਾ, ਕਹਿੰਦੇ ਪਈ ਗਨਸ ਦੇ ਨਾਲ ਬੱਚੇ ਬਹੁਤ ਜ਼ਿਆਦਾ ਮਾਰੇ ਜਾ ਰਹੇ ਆ ਕਾਰਾਂ ਨਾਲੋਂ। ਕਾਰਾਂ ਤੇ ਐਕਸੀਡੈਂਟ 'ਚ ਬੱਚਿਆਂ ਦੀਆਂ ਡੈਥ ਘੱਟ ਹੁੰਦੀਆਂ ਆ, ਗਨ ਦੇ ਨਾਲ ਜਿਹੜੀਆਂ ਜ਼ਿਆਦਾ ਹੁੰਦੀਆਂ। ਸੋ ਇਹ ਪ੍ਰੈਸ਼ਰ ਪੂਰਾ ਵਾਈਟ ਹਾਊਸ ਵਾਲੇ ਬਣਾ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਆ, ਇਹ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਅਪਡੇਟ ਅਮਰੀਕਾ ਦੇ ਵਿੱਚ, ਵੀ ਜਿਹੜੇ ਲਾਜ਼ ਆ ਉਹਨਾਂ ਦੇ ਵਿੱਚ ਕੁਛ ਨਾ ਕੁਛ ਅਮੈਂਡ ਕੀਤੀ ਜਾਵੇ, ਬੈਕਗਰਾਊਂਡ ਚੈੱਕ, ਇਹ ਸਾਰਾ ਕੁਛ, ਤਾਂ ਕਿ ਜਿਹੜੀਆਂ ਸੈਂਸਲੈਸ ਕਿਲਿੰਗ ਹੋ ਰਹੀਆਂ ਹੈਗੀਆਂ ਆ ਉਹਨਾਂ ਦੇ ਉੱਤੇ ਕੋਈ ਠੱਲ ਪਾਈ ਜਾ ਸਕੇ। ਜੀ, ਇਸ ਤੋਂ ਪਹਿਲਾਂ ਇਹ ਸੇਮ ਜਿਹੜੀ ਗੱਲ ਆ ਚੱਕ ਸ਼ੂਮਰ ਹੋਣਾ ਨੇ ਵੀ ਜਿਹੜੀ ਉਹ ਕਹੀ ਸੀ ਵੀ ਰਾਈਟ ਨਾਓ ਬੱਚਿਆਂ ਦੇ ਮਰਨ ਦਾ ਜਿਹੜਾ ਆંકੜਾ, ਵੀ ਕਾਰਨ ਜਿਹੜੇ ਮਰਨ ਵਾਲਿਆਂ ਦੇ ਵਿੱਚ ਕਾਰ ਐਕਸੀਡੈਂਟਸ ਦੇ ਨਾਲੋਂ ਵੀ ਜਿਹੜੀ ਗਨ ਵਾਇਲੈਂਸ ਜਿਹੜੀ ਉਹ ਇਸ ਟਾਈਮ ਕਹਿੰਦੇ ਆ ਗਨਸ ਦੇ ਕਰਕੇ, ਫਾਇਰ ਆਰਮਸ ਦੇ ਕਰਕੇ ਜ਼ਿਆਦਾ ਮਰ ਰਹੇ ਹੈਗੇ ਆ। ਸੋ ਇਹ ਇੱਕ ਖਤਰਨਾਕ ਆંકੜਾ ਜਿਹੜਾ ਆ ਕਹਿੰਦੇ ਆ ਵੀ ਉਹ ਹੈਗਾ ਆ। ਸੋ ਕਹਿੰਦੇ ਵੀ ਡਾਟਾ ਸਪੀਕਸ ਫॉर ਇਟਸੈਲਫ। ਜਿਹੜੇ ਇੱਕ ਐਸੋਸੀਏਟ ਪ੍ਰੋਫੈਸਰ ਹੈਗੇ ਆ ਐਮਰਜੈਂਸੀ ਮੈਡੀਸਨ ਦੇ ਯੂਨੀਵਰਸਿਟੀ ਆਫ ਮਿਸ਼ੀਗਨ ਦੇ, ਉਹਨਾਂ ਨੇ ਵੀ ਇਹ ਕਿਹਾ ਆ। ਸੋ ਨਿਊ ਇੰਗਲੈਂਡ ਜਰਨਲ ਦੇ ਵਿੱਚ ਉਹ ਜਿਹੜੀ ਲੈਟਰ ਇਹਨਾਂ ਨੇ ਲਿਖ ਕੇ ਇਸ ਡਾਟਾ ਦੇ ਨਾਲ ਘੱਲੀ ਆ, ਉਸ ਦੇ ਇੱਕ ਕੋ ਸਾਈਨਰਸ ਹੈਗੇ ਆ। ਸਾਇੰਟੀਫਿਕ ਅਮਰੀਕਨ ਆਰਟੀਕਲ ਜਿਹੜਾ ਗਨ ਡੈਥਸ ਦੇ ਬਾਰੇ ਛਾਪਿਆ ਗਿਆ ਸੀਗਾ। ਸੋ ਇਸ ਨੂੰ ਐਜ਼ ਏ ਸੋਰਸ ਮੰਨ ਕੇ ਪ੍ਰੈਜ਼ੀਡੈਂਟ ਨੇ ਵੀ ਇਸੇ ਚੀਜ਼ ਨੂੰ ਅੱਜ ਸਾਰਿਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੈਂਸਿਲਵੇਨੀਆ ਦੀ ਜਿਹੜੀ ਰਿਪਬਲਿਕਨ ਸਟੇਟ ਸੈਨੇਟ ਦੀ ਜਿਹੜੀ ਪ੍ਰਾਇਮਰੀ ਆ, ਉਸ ਦੇ ਵਿੱਚ ਡੇਵ ਮੈਕਕੋਰਮਿਕ ਜਿਹੜੇ ਆ, ਉਹਨਾਂ ਨੇ ਜਿਹੜਾ ਡਾਕਟਰ ਔਜ਼ ਜਿਸ ਨੂੰ ਆਖਿਆ ਜਾਂਦਾ ਆ, ਉਹਨਾਂ ਦੇ ਮੋਹਰੇ ਆਪਣੀ ਹਾਰ ਨੂੰ ਕਬੂਲਿਆ ਹੈਗਾ ਆ। ਇਹਨਾਂ ਦਾ ਪੂਰਾ ਗਹਿ ਗੱਚ ਮੁਕਾਬਲਾ ਜਿਹੜੀ ਰਿਪਬਲਿਕਨ ਸੈਨੇਟ ਪ੍ਰਾਇਮਰੀ ਦੇ ਵਿੱਚ ਹੋਇਆ ਸੀ। ਸੋ ਡੇਵ ਮੈਕਕੋਰਮਿਕ ਨੇ ਕਿਹਾ ਆ ਵੀ ਜਿਹੜੇ ਮਹਿਮਤ ਔਜ਼ ਹੈਗੇ ਨੇ, ਜਿਨ੍ਹਾਂ ਨੂੰ ਇੰਡੋਰਸਮੈਂਟ ਮਿਲੀ ਸੀ ਟਰੰਪ ਹੋਣਾ ਦੀ, ਉਹ ਰਿਪਬਲਿਕਨ ਨੋਮੀਨੇ ਹੋਣਗੇ ਪੈਂਸਿਲਵੇਨੀਆ ਦੇ ਵਿੱਚ। ਤੇ ਨਾਲ ਹੀ ਉਹਨਾਂ ਨੇ ਆਪਣੀ ਹਾਰ ਕਬੂਲਦੇ ਹੋਏ ਕਿਹਾ ਵੀ ਜਿੰਨੇ ਵੀ ਮੇਰੇ ਸਮਰਥਕ ਆ, ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਉਹ ਡਾਕਟਰ ਔਜ਼ ਦੀ ਆ ਰਹੀਆਂ ਮੇਨ ਜਨਰਲ ਇਲੈਕਸ਼ਨ ਜਦੋਂ ਹੋਣੀ ਆ ਨਵੰਬਰ ਦੇ ਵਿੱਚ, ਉਦੋਂ ਉਹਨਾਂ ਦਾ ਸਾਥ ਦੇਣ। ਸੋ ਕਾਫੀ ਘੱਟ ਕਹਿੰਦੇ ਆ ਵੀ ਫਰਕ ਇਹਨਾਂ ਦੋਨਾਂ ਕੈਂਡੀਡੇਟਸ ਦੇ ਦਰਮਿਆਨ ਸੀਗਾ। ਰੀਕਾਊਂਟ ਵੀ ਜਿਹੜਾ ਆ ਉਸ ਦੇ ਬਾਬਤ ਚੱਲ ਰਿਹਾ ਸੀ, ਪਰ ਹੁਣ ਇਹਨਾਂ ਨੇ ਆਪਣੀ ਹਾਰ ਕਬੂਲੀ ਆ ਤੇ ਡਾਕਟਰ ਔਜ਼ ਜਿਹੜੇ ਆ ਉਹ ਪੈਂਸਿਲਵੇਨੀਆ ਦੇ US ਸੈਨੇਟ ਦੇ ਲਈ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋਣਗੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਇੱਕ ਰਹਿ ਚੁੱਕਾ ਨਿਊਯਾਰਕ ਸਿਟੀ ਦਾ ਪੁਲਿਸ ਆਫੀਸਰ ਨੂੰ US ਕੈਪੀਟਲ ਦੇ ਬਾਹਰ ਅਰੈਸਟ ਕੀਤਾ ਗਿਆ ਆ। ਉਹਦੇ ਕੋਲ ਇੱਕ ਫੇਕ ਬੈਜ ਸੀ, BB ਗਨ ਸੀ, ਬੋਡੀ ਆਰਮਰ ਸੀ, ਹੋਰ ਐਮੂਨੀਸ਼ਨ ਤੇ ਹਾਈ ਕਪੈਸਿਟੀ ਮੈਗਾਜ਼ੀਨ ਸੀਗੇ। ਜਰੋਮੀ ਫਲਿਪੇ ਮਿਸ਼ੀਗਨ ਦਾ ਇਸ ਨੂੰ ਕੈਪੀਟਲ ਦੇ ਪੁਲਿਸ ਆਫੀਸਰ ਨੇ ਜਿਹੜਾ ਆ 2017 ਦੀ ਡੌਜ ਚਾਰਜਰ
ਕਾਰ ਜਿਹੜੀ ਪਾਰਕ ਕੀਤੀ ਸੀ ਉਹਦੇ ਨਾਲ ਉੱਥੋਂ ਫੜਿਆ ਜਦੋਂ ਉਸਨੂੰ ਸ਼ੱਕ ਪਈ। ਫਲੀਪੇ ਨੇ ਕੈਪੀਟਲ ਪੁਲਿਸ ਆਫੀਸਰਸ ਨੂੰ ਇੱਕ ਫੇਕ ਬੈਜ ਜਿਹਦੇ ਵਿੱਚ ਡਿਪਾਰਟਮੈਂਟ ਆਫ ਇੰਟਰਪੋਲ ਲਿਖਿਆ ਹੋਇਆ ਸੀ ਉਹ ਦੱਸਿਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਤੋਂ 2018 ਦੇ ਵਿੱਚ ਇਹ ਰਿਟਾਇਰ ਹੋ ਚੁੱਕਾ ਹੈਗਾ। ਐਕਸ-ਕਾਪ 53 ਸਾਲਾਂ ਦਾ ਜੇਰੋਮੀ ਫਲੀਪੇ ਫਲਿੰਟ ਮਿਸ਼ੀਗਨ ਦਾ ਰਹਿਣ ਵਾਲਾ ਹੈਗਾ। ਸੋ ਲੱਕਲੀ ਕਹਿੰਦੇ ਇੱਕ ਔਨ ਟਾਈਮ ਇਹਨੂੰ ਅਰੈਸਟ ਕਰ ਲਿਆ, ਕੋਈ ਅਣਸਕਾਮੀ ਘਟਨਾ ਨਹੀਂ ਤਾਂ ਵਾਪਰ ਸਕਦੀ ਸੀ। ਜੀ। ਮੰਕੀ ਪੌਕਸ ਵਾਇਰਸ ਦੇ ਜਿਹੜੇ ਕੇਸ ਆ ਉਹ ਯੂਐਸ ਦੇ ਵਿੱਚ ਵਧੇ ਨੇ। ਯੂਐਸ ਦੇ ਵਿੱਚ ਵੀ ਕਹਿੰਦੇ ਘੱਟੋ ਘੱਟ 20 ਕੇਸ ਹੁਣ ਮੰਕੀ ਪੌਕਸ ਦੇ ਬਣ ਚੁੱਕੇ ਆ ਸੀਡੀਸੀ ਦੇ ਆંકੜਿਆਂ ਦੇ ਮੁਤਾਬਕ। ਇਹ ਪਿਛਲੇ ਹਫਤੇ ਦੇ ਵਿੱਚ 6 ਹੋਰ ਕੇਸਾਂ ਦਾ ਇਸ ਦੇ ਵਿੱਚ ਇਜ਼ਾਫਾ ਹੋਇਆ ਆ। ਇਸ ਬਾਬਤ ਯੂਐਸ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜੀਆਂ ਦਵਾਈਆਂ ਤੇ ਵੈਕਸੀਨਸ ਚਾਹੀਦੀਆਂ ਹੁੰਦੀਆਂ ਮੰਕੀ ਪੌਕਸ ਦੇ ਨਾਲ ਲੜਨ ਦੇ ਲਈ ਉਹਨਾਂ ਨੂੰ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ ਵੀ ਉਹ ਸ਼ਿਪ ਕਰ ਰਹੀਆਂ ਨੇ ਤੇ ਨਾਲ ਦੇ ਨਾਲ ਉਹਨਾਂ ਸੂਬਿਆਂ ਦੇ ਵਿੱਚ ਘੱਲ ਰਹੀਆਂ ਨੇ ਜਿਨ੍ਹਾਂ ਨੇ ਰਿਕੁਐਸਟ ਕੀਤੀ ਆ ਤੇ ਜਿੱਥੇ ਇਹ ਕੇਸ ਇਸ ਟਾਈਮ ਆ ਰਹੇ ਨੇ। ਸੋ ਕਹਿੰਦੇ ਵੀ ਸਟੇਟਸ ਨੂੰ ਜਿਹੜੀ ਜਿਓਨਸ ਵੈਕਸੀਨ ਜਿਹੜੀ ਇਸ ਦੇ ਲਈ ਵਰਤੀ ਜਾਂਦੀ ਆ ਮੰਕੀ ਪੌਕਸ ਤੇ ਸਮਾਲ ਪੌਕਸ ਤੋਂ ਬਚਾਅ ਕਰਨ ਦੇ ਲਈ ਉਹਨਾਂ ਨੂੰ ਹੁਣ ਘੱਲੀਆਂ ਗਈਆਂ ਨੇ। ਸੋ ਇੱਕ ਸਟੇਟ ਨੇ ACAM 2000 ਵੈਕਸੀਨ ਦਾ ਵੀ ਮੰਗ ਕੀਤੀ ਆ। ਯੂਐਸ ਦੇ ਵਿੱਚ ਜਿਹੜੀ ਸਟਾਕ ਪਾਈਲ ਆ ਵੈਕਸੀਨ ਦੀ ਉਸ ਨੂੰ ਵੀ ਵਧਾਇਆ ਗਿਆ ਹੈ ਪਰ ਅਧਿਕਾਰੀਆਂ ਨੇ ਐਗਜ਼ੈਕਟ ਨੰਬਰ ਦੇਣ ਨਹੀਂ ਦਿੱਤਾ ਹੈਗਾ। ਸੋ ਹੁਣ ਕਹਿੰਦੇ ਵੀ ਜਿਨ੍ਹਾਂ ਨੇ ਵੀ ਹਾਈ ਰਿਸਕ ਕੰਟੈਕਟ ਹੋਏ ਆ ਉਹਨਾਂ ਨੂੰ ਹੀ ਜਿਹੜੇ ਵੈਕਸੀਨਸ ਆ ਉਹ ਆਫਰ ਕੀਤੇ ਜਾ ਰਹੇ ਆ ਤਾਂ ਜੋ ਇਹ ਕੇਸਿਸ ਆ ਅੱਗੇ ਹੋਰ ਨਾ ਵਧਣ। ਜੀ। ਅਗਲੀ ਖਬਰ ਇਹ ਆ ਰਹੀ ਆ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਇੱਕ ਸਮਿਟ ਜਿਹੜੀ ਹੋ ਰਹੀ ਆ ਅਮਰੀਕਨਸ ਤੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਵੀ ਜਾ ਰਹੇ ਆ। ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਡਿਕਟੇਟਰ ਇਸ ਸਮਿਟ ਦੇ ਵਿੱਚ ਆਉਣਾ ਨਹੀਂ ਚਾਹੀਦਾ, ਚਾਹੇ ਉਹ ਕਿਊਬਾ ਹੋਵੇ ਜਾਂ ਵੈਨਜ਼ੂਏਲਾ ਹੋਵੇ। 9ਵੀਂ ਸਮਿਟ ਆਫ ਅਮਰੀਕਾ ਲਾਸ ਐਂਜਲਸ ਦੇ ਵਿੱਚ ਆਉਣ ਵਾਲੇ ਹਫ਼ਤੇ ਦੇ ਵਿੱਚ ਇਹ ਹੋਣੀ ਹੈਗੀ ਆ। ਇਹ ਕਾਨਫਰੰਸ 1944 ਦੇ ਵਿੱਚ ਇਹਨਾਂ ਮੁਲਕਾਂ ਵੱਲੋਂ ਸੈਟਅਪ ਕੀਤੀ ਗਈ ਸੀ ਵੈਸਟਰਨ ਹੈਮਸਫੀਅਰ ਦੇ ਆਰਗੇਨਾਈਜੇਸ਼ਨ ਆਫ ਅਮਰੀਕਨ ਸਟੇਟਸ ਤਾਂ ਕਿ ਰਲ ਮਿਲ ਕੇ ਕਿਸ ਤਰ੍ਹਾਂ ਪੂਰੇ ਜਿਹੜੇ ਉਹਨਾਂ ਦੇ ਹਰ ਮੁਲਕ ਦੇ ਆਪਣੇ ਆਪਣੇ ਵਸਿੰਦੇ ਆ ਉਹਨਾਂ ਦੇ ਸਟੈਂਡਰਡ ਲੈਵਲ ਨੂੰ ਕਿਸ ਤਰ੍ਹਾਂ ਉੱਪਰ ਚੱਕਿਆ ਜਾਵੇ। ਮੈਕਸੀਕੋ ਦਾ ਪ੍ਰੈਜ਼ੀਡੈਂਟ ਇਹ ਕਹਿੰਦਾ ਆ ਵੀ ਜੇ ਨਿਕਾਰਾਗੁਆ, ਕਿਊਬਾ ਤੇ ਵੈਨਜ਼ੂਏਲਾ ਨੂੰ ਨਾ ਸੱਦਿਆ ਉਹਨਾਂ ਦੇ ਲੀਡਰਸ ਨੂੰ ਤੇ ਮੈਂ ਇਸ ਮੀਟਿੰਗ ਤੋਂ ਬਾਹਰ ਹੋਊਂਗਾ। ਸੋ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਹੈਗੇ ਆ। ਸੋ ਉਹਨਾਂ ਦਾ ਵੀ ਹਜੇ ਕਨਫਰਮ ਨਹੀਂ ਵੀ ਉਹ ਇਸ ਮੀਟਿੰਗ ਨੂੰ ਅਟੈਂਡ ਕਰਨਗੇ ਕਿ ਨਹੀਂ। ਜੀ। ਕੈਲੀਫੋਰਨੀਆ ਦੇ ਨਾਲ-ਨਾਲ ਵੈਸਟਰਨ ਤੇ ਮਿਡ ਵੈਸਟਰਨ ਸੂਬਿਆਂ ਦੇ ਵਿੱਚ ਵੀ ਬਲੈਕਆਊਟਸ ਦਾ ਡਰ ਜਿਹੜਾ ਆ ਉਹ ਮੰਡਰਾ ਰਿਹਾ ਆ। ਕੈਲੀਫੋਰਨੀਆ ਦੀ એનર્ਜੀ ਪ੍ਰੋਡਕਸ਼ਨ ਵਾਲਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀਗਾ ਵੀ ਹਾਈਡਰੋ ਇਲੈਕਟ੍ਰਿਸਿਟੀ ਵੀ ਇਸ ਵਾਰ ਘਟ ਸਕਦੀ ਹੈ ਕਿਉਂਕਿ ਪਾਣੀ ਪਹਿਲਾਂ ਹੀ ਘੱਟ ਆ ਤੇ ਮੰਗ ਜਿਹੜੀ ਗਰਮੀ ਦੇ ਕਰਕੇ ਵਧਣੀ ਆ ਤੇ ਉਹ ਕਈ ਵਾਰੀ ਘਾਟ ਪੈ ਸਕਦੀ ਹੈ। ਇਸੇ ਦੇ ਤਹਿਤ ਹੁਣ ਬਹੁਤ ਸਾਰੇ ਹੋਰ ਸੂਬੇ ਵੀ ਇਸ ਚੀਜ਼ ਵੱਲ ਨੂੰ ਵੱਧ ਸਕਦੇ ਆ ਵੀ ਉਹਨਾਂ ਨੂੰ ਵੀ ਬਲੈਕਆਊਟ ਕਰਨੇ ਪੈਣ ਕਿਉਂਕਿ ਜਿੰਨੀ ਮੰਗ ਆ ਓਨੀ ਬਿਜਲੀ ਦਾ ਉਤਪਾਦਨ ਨਾ ਹੋ ਸਕੇ। ਸੋ ਜਿਹੜੇ ਹੀਟ ਰਿਲੇਟਡ ਡੈਥਸ ਇਹਦੇ ਕਰਕੇ ਕਹਿੰਦੇ ਆ ਵੀ ਵੱਧ ਸਕਦੀਆਂ ਕਿਉਂਕਿ ਬਲੈਕਆਊਟ ਕਰਕੇ ਪਾਵਰ ਸ਼ਾਰਟੇਜ ਕਰਕੇ ਹੀਟ ਵੇਵ ਦੇ ਦੌਰਾਨ ਲੋਕਾਂ ਨੂੰ ਏਅਰ ਕੰਡੀਸ਼ਨਿੰਗ ਦੀ ਐਕਸੈਸ ਤੇ ਵਾਟਰ ਸਪਲਾਈ ਦੀ ਜਿਹੜੀ ਐਕਸੈਸ ਆ ਉਹ ਰੁਕ ਸਕਦੀ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਆ। ਇੱਕ ਨਵੀਂ ਰਿਪੋਰਟ ਆਈ ਆ ਨਾਰਥ ਅਮਰੀਕਨ ਇਲੈਕਟ੍ਰਿਕ ਰਿਲਾਇਬਿਲਿਟੀ ਕਾਰਪੋਰੇਸ਼ਨ ਦੇ ਦੁਆਰਾ ਜਿਨ੍ਹਾਂ ਨੇ ਇਸ ਚੀਜ਼ ਦਾ ਡਰ ਪ੍ਰਗਟਾਇਆ ਵੀ ਵੈਸਟਰਨ ਤੇ ਮਿਡ ਵੈਸਟਰਨ ਸਟੇਟਸ ਆ ਉਹਨਾਂ ਨੂੰ ਹੁਣ ਜਿਹੜੀਆਂ ਜ਼ਿਆਦਾ ਪਾਵਰ ਡਿਸਟਰਪਸ਼ਨਸ ਆ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਜਦੋਂ ਜ਼ਿਆਦਾ ਗਰਮ ਮੌਸਮ ਹੁੰਦਾ ਆ ਉਦੋਂ ਝੱਲਣੀਆਂ ਪੈ ਸਕਦੀਆਂ ਆ। ਸੋ ਯੂਐਸ ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਦੀ ਇੱਕ ਵੱਖਰੀ ਰਿਪੋਰਟ ਉਹ ਇਹ ਕਹਿੰਦੀ ਆ ਵੀ ਇਹ ਜਿਹੜਾ ਸੋਕੇ ਦਾ ਮਾਰ ਆ ਵੈਸਟਰਨ ਸਟੇਟਸ ਦੇ ਉੱਤੇ ਤਾਂ ਹੈਗਾ ਹੀ ਆ ਜਿਸ ਕਰਕੇ ਇਲੈਕਟ੍ਰੀਕਲ ਰੈਮੀਫਿਕੇਸ਼ਨ ਵੀ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਕਿਉਂਕਿ ਜਿਹੜੇ ਸਟੇਟ ਦੇ ਰਿਜ਼ਰਵਾਇਰਸ ਆ ਜਿਹੜਾ ਬਿਜਲੀ ਬਣਾਉਂਦੇ ਆ ਪਾਣੀ ਦੇ ਨਾਲ ਉਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟਿਆ
ਪਿਆ ਹੈਗਾ ਆ। ਕੈਲੀਫੋਰਨੀਆ ਐਨਰਜੀ ਕਮਿਸ਼ਨ ਨੇ ਵੀ ਇਸੇ ਚੀਜ਼ ਦਾ ਜਿਹੜਾ ਉਹ ਡਰ ਜਤਾਇਆ ਆ। ਐਰੀਜ਼ੋਨਾ ਦੀਆਂ ਯੂਟਿਲਿਟੀ ਕੰਪਨੀਜ਼ ਆ, ਉਹਨਾਂ ਨੇ ਵੀ ਇਸ ਦਾ ਜਿਹੜਾ ਡਰ ਜਤਾ ਰਹੇ ਆ। ਨਿਊ ਮੈਕਸੀਕੋ ਦੀ ਜਿਹੜੀ ਯੂਟਿਲਿਟੀ ਕੰਪਨੀ ਆ, ਉਹਨਾਂ ਨੇ ਪਹਿਲਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਇੰਟਰਪਸ਼ਨਸ ਜਿਹੜੀਆਂ ਆ ਉਹ ਤੁਸੀਂ ਐਕਸਪੈਕਟ ਕਰ ਸਕਦੇ ਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਵਾਰਨਿੰਗ ਆ ਉਹ ਵਾਪਸ ਲੈ ਲਈ ਸੀਗੀ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਲੋਕਾਂ ਨੂੰ ਇਹ ਚੇਤਾ ਰਹੇ ਨੇ ਤੇ ਦੱਸ ਰਹੇ ਨੇ ਵੀ ਬਿਜਲੀ ਜਿਹੜੀ ਤੁਹਾਡੀ ਇਸ ਵਾਰ ਘੱਟ ਆ ਸਕਦੀ ਆ। ਸੋ ਗਰਮੀਆਂ ਦੇ ਲਈ ਭਾਈ ਤਿਆਰੀ ਆਪਣੇ ਪੱਧਰ ਤੇ ਕਰੋ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਹੀ ਆ ਰਹੀ ਆ। ਬੈਨਿੰਗ ਟਾਊਨ ਕੈਲੀਫੋਰਨੀਆ ਦੇ ਵਿੱਚ ਅੱਜ ਇੱਕ ਗ੍ਰੇ ਹਾਊਂਡ ਦੀ ਬੱਸ ਜਾ ਰਹੀ ਸੀ, ਜਦੋਂ ਉਸਦਾ ਇੱਕ ਟਾਇਰ ਫਲੈਟ ਹੋ ਗਿਆ ਤੇ ਸਪੋਰਟਸ ਯੂਟਿਲਿਟੀ ਵਹੀਕਲ ਦੇ ਨਾਲ ਟਕਰਾ ਗਈ। ਇਹ ਕੈਲੀਫੋਰਨੀਆ ਦੇ ਡੈਜ਼ਰਟ ਹਾਈਵੇ ਦੇ ਵਿੱਚ ਵਾਪਰਿਆ। 33 ਪੈਸੇਂਜਰ ਇਸ ਬੱਸ ਦੇ ਵਿੱਚ ਸੀ। 90 ਮੀਲ 145 ਕਿਲੋਮੀਟਰ ਬਣਦਾ ਈਸਟ ਆਫ ਲਾਸ ਐਂਜਲਸ ਬੈਨਿੰਗ ਟਾਊਨ ਆ। ਇਹ ਲਾਸ ਐਂਜਲਸ ਨੂੰ ਆ ਰਹੀ ਸੀ ਫੀਨਿਕਸ ਤੋਂ ਇੰਟਰਸਟੇਟ 3 ਦੇ ਉੱਤੇ, ਜਦੋਂ ਬੱਸ ਦਾ ਜਿਹੜਾ ਟਾਇਰ ਫਾਟ ਗਿਆ ਤੇ ਪੋਲ ਦੇ ਨਾਲ ਟਕਰਾ ਗਈ। ਉਸ ਦੇ ਨਾਲ 13 ਜਾਣਿਆਂ ਨੂੰ ਸੱਟਾਂ ਲੱਗੀਆਂ। ਲੱਕਲੀ ਕੋਈ ਵੀ ਜਿਹੜਾ ਆ ਉਹ ਇੰਨਾ ਸੀਰੀਅਸਲੀ ਨਹੀਂ ਹਰਟ ਹੋਇਆ। ਤੇ ਬੱਸ ਜਿਹੜੀ ਸੀ ਉਹ 60 ਤੋਂ ਲੈ ਕੇ 65 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਉਸ ਟਾਈਮ ਸਪੀਡ ਦੇ ਉੱਤੇ ਚੱਲ ਰਹੀ ਸੀ, ਜਿਸ ਟਾਈਮ ਦੇ ਉੱਤੇ ਜਿਹੜਾ ਟਰੱਕ ਆ ਜਿਹੜਾ ਬੱਸ ਦਾ ਟਾਇਰ ਆ ਉਹ ਫਟ ਗਿਆ। ਕੈਲੀਫੋਰਨੀਆ ਦੇ ਵਿੱਚ ਸ਼ਹਿਦ ਦੀ ਮੱਖੀ ਹੁਣ ਮੱਛੀ ਆ। ਇਹ ਸੁਣ ਕੇ ਬੰਦਾ ਬੜਾ ਹੈਰਾਨ ਹੁੰਦਾ ਆ, ਪਰ ਜਿਹੜੀ ਕੈਲੀਫੋਰਨੀਆ ਦੀ ਅਪੀਲ ਕੋਰਟਸ ਨਾ ਇਸ ਦੇ ਉੱਤੇ ਮੋਹਰ ਲਾਈ ਆ। ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਉਹਨੂੰ ਕੈਲੀਫੋਰਨੀਆ ਇੰਡੇਂਜਰਡ ਸਪੀਸੀਜ਼ ਐਕਟ ਦੇ ਤਹਿਤ ਮੱਛੀ ਘੋਸ਼ਿਤ ਕੀਤਾ ਗਿਆ ਆ ਤੇ ਹੁਣ ਲੀਗਲੀ ਜਿਹੜਾ ਇਸ ਨੂੰ ਮੱਛੀ ਮੰਨਿਆ ਜਾਊਗਾ। ਜਿਹੜੀ ਬੰਬਲ ਬੀ ਟਰੈਸਟਰੀਅਲ ਇਨਵਰਟਬਰੇਟ ਇਸ ਕੈਟਾਗਰੀ ਦੇ ਵਿੱਚ ਆਉਂਦੀ ਆ ਤੇ ਕਹਿੰਦੇ ਇਹ ਮੱਛੀ ਹੋਣ ਦੀ ਡੈਫੀਨੇਸ਼ਨ ਦੇ ਅਧੀਨ ਹੀ ਆਉਂਦੀ ਆ, ਜੋ ਕਿ ਐਂਡੇਂਜਰਡ ਸਪੀਸੀਜ਼ ਦੇ ਵਿੱਚ ਜਾਂ ਥ੍ਰੈਟਨਡ ਸਪੀਸੀਜ਼ ਦੇ ਅੰਡਰ ਆਉਂਦੀ ਆ। 2019 ਦੇ ਵਿੱਚ ਇਹ ਲਾਸੂਟ ਸ਼ੁਰੂ ਹੋਇਆ ਸੀਗਾ, ਖਾਸ ਕਰਕੇ ਕਹਿੰਦੇ ਐਲਮੰਡ ਤੇ ਸਿਟਰਸ ਗਰੋਵਰਸ ਦੇ ਦੁਆਰਾ ਕੈਲੀਫੋਰਨੀਆ ਫਿਸ਼ ਤੇ ਗੇਮ ਕਮਿਸ਼ਨ ਦੇ ਨਾਲ। ਉਸ ਲਾਸੂਟ ਦੇ ਵਿੱਚ ਕਹਿੰਦੇ ਆ ਵੀ ਇਸ ਦੀ ਡੈਫੀਨੇਸ਼ਨ ਨੂੰ ਲੱਭਿਆ ਗਿਆ। ਸੋ ਇਸ ਨੂੰ ਹੁਣ ਮੱਛੀ ਘੋਸ਼ਿਤ ਕਰਕੇ ਐਂਡੇਂਜਰਡ ਤੇ ਜਿਹੜੀ ਥ੍ਰੈਟਨਡ ਸਪੀਸੀਜ਼ ਦੇ ਵਿੱਚ ਲਿਆਂਦਾ ਗਿਆ ਆ। ਸੋ ਜਦੋਂ ਕੋਈ ਵੀ ਸੀਸਾ ਦੇ ਅੰਡਰ ਆਉਂਦਾ ਆ ਕੈਲੀਫੋਰਨੀਆ ਐਂਡੇਂਜਰਡ ਸਪੀਸੀਜ਼ ਐਕਟ ਦੇ ਤਹਿਤ, ਫਿਰ ਉਹਨਾਂ ਨੂੰ ਮਾਰਨ ਜਾਂ ਉਸ ਨੂੰ ਪਾਲਣ ਦੇ ਉੱਤੇ ਜਾਂ ਉਹਨਾਂ ਨੂੰ ਘਟਾਉਣ ਦੇ ਲਈ ਕਈ ਤਰੀਕੇ ਦੀਆਂ ਹੋਰ ਨਵੀਆਂ ਰੈਗੂਲੇਸ਼ਨਸ ਦੇ ਅੰਡਰ ਆ ਜਾਂਦੇ ਆ। ਸੋ ਕਰਾਊਚ ਬੰਬਲ ਬੀ, ਫਰੈਂਕਲਿਨ ਬੰਬਲ ਬੀ, ਸਕਲੀ ਕੁਕੂ ਬੰਬਲ ਬੀ ਤੇ ਵੈਸਟਰਨ ਬੰਬਲ ਬੀ, ਇਹ ਚਾਰੇ ਤਰ੍ਹਾਂ ਦੀ ਜਿਹੜੀ ਸ਼ਹਿਦ ਦੀ ਮੱਖੀ ਆ ਹੁਣ ਇੱਕ ਮੱਛੀ ਦੇ ਵਜੋਂ ਗਰਦਾਨੀ ਜਾਊਗੀ, ਉਹ ਜਿਹੜੀ ਆ ਕੈਲੀਫੋਰਨੀਆ ਐਂਡੇਂਜਰਡ ਸਪੀਸੀਜ਼ ਐਕਟ ਦੇ ਤਹਿਤ। ਜੀ। ਅਗਲੀ ਖਬਰ ਵੱਲ ਚਲੀਏ। ਕਈ ਹਜੇ ਵੀ ਆਪਣੇ ਪੰਜਾਬੀ ਆ ਉਹ ਗਲਤ ਹਰਕਤਾਂ ਕਰਨ ਤੋਂ ਹਟਦੇ ਨਹੀਂ ਹੈ। ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਆ ਕੈਲੀਫੋਰਨੀਆ ਦੇ ਵਿੱਚ ਮੋਡੈਸਟੋ ਤੋਂ। ਜੈਰਾਜ ਸਿੰਘ ਢਿੱਲੋਂ 42 ਸਾਲਾਂ ਦਾ, ਇਹ ਬੋਸਟਨ ਨੂੰ ਜਾ ਰਿਹਾ ਸੀ ਲਾਸ ਐਂਜਲਸ ਤੋਂ ਫਲਾਈਟ ਦੇ ਵਿੱਚ, ਜਦੋਂ ਉਸਨੇ ਫਲਾਈਟ ਦੇ ਦੌਰਾਨ 2 ਲੇਡੀਜ਼ ਨੂੰ ਗਰੋਪ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਸੈਕਸ਼ੁਅਲੀ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਹੀ ਫਲਾਈਟ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੀ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ। ਬਾਅਦ ਦੇ ਵਿੱਚ US ਡਿਸਟ੍ਰਿਕਟ ਕੋਰਟ ਦੇ ਮੈਜਿਸਟ੍ਰੇਟ ਜੱਜ ਜੁਡਿਥ ਜੀ ਡੇਨ ਦੇ ਕੋਲ ਪੇਸ਼ ਕਰ ਦਿੱਤਾ ਗਿਆ। ਉਹਦੀ ਜਿਹੜੀ ਨੈਕਸਟ ਹੀਅਰਿੰਗ ਆ ਉਹ ਜੂਨ 2, 2022 ਨੂੰ ਆ। ਉਹ ਹੋ ਕੇ ਹਟੀ ਆ ਕੱਲ। ਕਹਿੰਦੇ ਵੀ ਲਾਸ ਐਂਜਲਸ ਤੋਂ ਬੋਸਟਨ ਨੂੰ ਮਈ 31 ਨੂੰ ਫਲਾਈਟ ਇਹ ਜਾ ਰਹੀ ਸੀ, ਜਦੋਂ 2 ਫੀਮੇਲ ਪੈਸੇਂਜਰਸ ਇਸ ਜਿਹੜਾ ਆਪਣਾ ਪੰਜਾਬੀ ਆ ਇਹਦੇ ਨਾਲ ਬੈਠੇ ਸੀਗੇ ਤੇ ਇਸ ਨੇ ਪਹਿਲਾਂ ਇੱਕ ਬੀਬੀ ਨੂੰ ਛੇੜਿਆ, ਉਸ ਤੋਂ ਬਾਅਦ ਫਿਰ ਦੂਜੀ ਨੂੰ ਛੇੜਿਆ। ਜਦੋਂ ਉਹਨਾਂ ਨੇ ਰੌਲਾ ਪਾਇਆ ਤੇ ਇਸ ਨੂੰ ਫਰੰਟ ਸੀਟ ਦੇ ਉੱਤੇ ਜਿਹੜਾ ਏਅਰ ਕਰੂ ਆ ਉਹਨਾਂ ਨੇ ਲਿਜਾ ਕੇ ਬਿਠਾਲ ਦਿੱਤਾ ਤੇ ਜਦੋਂ ਉਹ ਉਤਰਿਆ ਤੇ ਉਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ। ਅਬਿਊਜ਼ਿਵ ਸੈਕਸ਼ੂਅਲ ਕੰਟੈਕਟ ਦੇ ਸੰਬੰਧ ਦੇ ਵਿੱਚ 3 ਸਾਲਾਂ ਦੀ ਸਜ਼ਾ ਹੋ ਸਕਦੀ ਹੈ ਜੇ ਪਲੇਨ ਦੇ ਉੱਤੇ ਕੋਈ ਵੀ ਕਿਸੇ ਨੂੰ ਛੇੜਦਾ ਹੈਗਾ ਫਲਾਈਟ ਦੇ ਦੌਰਾਨ, ਤੇ $2.5 ਲੱਖ ਤੱਕ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ।
ਜੀ, ਜੀ। ਦੇਖੋ ਪੁੱਠੀਆਂ ਹਰਕਤਾਂ ਜਿਹੜਾ ਆ ਉਹ ਕੌਣ ਕੀ ਸੋ ਜਿਹੜਾ ਦੇਖੋ ਕੁਛ ਇਹ ਕਰ ਹੁਣ ਰਿਹਾ ਇਹ ਜੀ। ਤਾਂ ਹੋਣੀ ਸੀ, ਬਾਕੀ ਬਦਨਾਮੀ ਵਾਸ਼ਿੰਗਟਨ ਪੋਸਟ ਨੇ ਖਬਰ ਕਵਰ ਕੀਤੀ ਆ। ਕਈ ਵਾਰੀ ਫਿਰ ਹੁਣ ਸਾਨੂੰ ਕਾਲਾਂ ਕਰਦੇ ਵੀ ਭਾਜੀ ਤੁਸੀਂ ਆਪਣੇ ਪੰਜਾਬੀਆਂ ਦੀ ਨਿਊਜ਼ ਲਾਣੇ ਆ। ਵਾਸ਼ਿੰਗਟਨ ਪੋਸਟ ਦੇਖੋ ਕਿੰਨਾ ਟੌਪ ਨੌਚ ਨਿਊਜ਼ਪੇਪਰ ਆ। ਉਸ ਪੇਪਰ ਨੇ ਇਹ ਖਬਰ ਕਵਰ ਕੀਤੀ ਆ ਵੀ ਭਾਈ ਸਾਹਿਬ ਜਿਹੜੇ ਟਰੱਕ ਡਰਾਈਵਰ ਹੈਗੇ ਆ, ਇਹ ਲਾਸ ਐਂਜਲਸ ਤੋਂ ਬੋਸਟਨ ਜਾ ਰਹੇ ਸੀ, ਜਦੋਂ ਇਹਨਾਂ ਨੇ ਗੰਦੀ ਹਰਕਤ ਇਸ ਪਲੇਨ ਦੇ ਵਿੱਚ ਕੀਤੀ ਹੈਗੀ ਆ। ਜੀ, ਅਕਲ ਨੂੰ ਹੱਥ ਮਾਰਨ ਦੀ ਜਿਹੜੀ ਹੈ ਜ਼ਰੂਰਤ ਆ, ਕਿਹੜੇ ਕੰਮਾਂ ਦੇ ਵਿੱਚ ਜਿਹੜੇ ਉਹ ਤੁਸੀਂ ਪਏ। ਕੈਲੀਫੋਰਨੀਆ ਦੇ ਵਿੱਚ ਗੈਸ ਸਟੇਸ਼ਨਾਂ ਦੇ ਉੱਤੇ ਲੋਕਾਂ ਦਾ ਦਰਦ ਜਿਹੜਾ ਆ ਉਹ ਕਹਿੰਦੇ ਸਿਹਾ ਨਹੀਂ ਜਾ ਰਿਹਾ। ਗੈਸ ਦੀਆਂ ਪ੍ਰਾਈਸਾਂ ਦੇਖ ਕੇ ਦਿਲ ਨੂੰ ਜਿਹੜੀ ਪੀੜ ਆ ਉਹ ਪੈ ਰਹੀ ਆ। ਮੈਂਡੋਸੀਨੋ ਦੇ ਵਿੱਚ ਕਾਊਂਟੀ ਦੇ ਵਿੱਚ ਫੋਰਟ ਬ੍ਰੈਗ ਦੇ ਲਾਗੇ ਇੱਕ ਗੈਸ ਸਟੇਸ਼ਨ ਨੇ $10 ਪ੍ਰਤੀ ਗੈਲਨ ਦੇ ਇਰਦ ਗਿਰਦ ਜਿਹੜੀ ਆ ਉਹ ਪ੍ਰਾਈਸ ਲਾਈ ਸੀ। $9.76 ਦੀ ਜਿਹੜੀ 91 ਗੈਸ ਤੇ ਜਿਹੜੀ ਰੈਗੂਲਰ ਗੈਸ 87 ਵਾਲੀ ਆ $9 ਤੇ 45 ਸੈਂਟ ਨੂੰ ਜਿਹੜੀ ਉੱਥੇ ਲੱਗੀ ਹੋਈ ਸੀਗੀ। ਸੋ ਕਾਫੀ ਜ਼ਿਆਦਾ ਇਸ ਟਾਈਮ ਲੋਕਾਂ ਨੂੰ ਇਹ ਮਹਿੰਗੀ ਗੈਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਗੋਲਡਨ ਸਟੇਟ ਦੇ ਵਿੱਚ ਪਿਛਲੇ ਹਫ਼ਤੇ $6 ਪ੍ਰਤੀ ਗੈਲਨ ਦੀ ਐਵਰੇਜ ਉਹ ਪਾਰ ਹੋ ਗਈ ਸੀਗੀ। ਓਕਲੈਂਡ ਦੇ ਵਿੱਚ ਕਹਿੰਦੇ ਆ ਵੀ ਐਵਰੇਜ ਪ੍ਰਾਈਸ $6.37, ਸੈਨ ਹੋਜ਼ੇ 'ਚ $6.38 ਤੇ ਸੈਨ ਫਰਾਂਸਿਸਕੋ 'ਚ $6.5 ਦੇਖੀ ਗਈ ਹੈਗੀ ਆ। ਆਪਾਂ ਬੀਤੇ ਦਿਨਾਂ 'ਚ ਵੀ ਦੱਸਿਆ ਵੀ ਗਵਰਨਰ ਨਿਊਸਮ ਤੇ ਕਹਿੰਦੇ ਸੀਗੇ ਵੀ $200 ਕਿ $400 ਜਿਹੜਾ ਉਹ ਦੇਣਾ ਆ ਇੱਕ ਗੱਡੀ ਦੇ ਹਿਸਾਬ ਦੇ ਨਾਲ, ਪਰ ਉਸ ਨੂੰ ਜਿਹੜੇ ਡੈਮੋਕ੍ਰੇਟ ਸੈਕਰਾਮੈਂਟੋ 'ਚ ਬੈਠੇ ਆ ਉਹ ਕਹਿੰਦੇ ਵੀ ਅਸੀਂ ਇਨਕਮ ਦੇ ਨਾਲ ਜੋੜ ਕੇ ਦੇਵਾਂਗੇ, ਤੇ ਉਸ ਦੇ ਉੱਤੇ ਕੋਈ ਹਿਲਜੁਲ ਨਹੀਂ ਹੋਈ। ਉਹ ਗੱਲਾਂ ਧਰੀਆਂ ਧਰਾਈਆਂ ਜਿਹੜੀਆਂ ਹਾਲ ਦੀ ਘੜੀ ਰਹਿ ਗਈਆਂ। ਨਾ ਗੈਸ ਦੀ ਪ੍ਰਾਈਸ ਦੇ ਵਿੱਚ ਕੋਈ ਘਾਟਾ ਆ ਰਿਹਾ, ਉਹ ਥੱਲੇ ਨੂੰ ਆ ਰਹੀ ਆ, ਤੇ ਨਾ ਹੀ ਕੋਈ ਰਾਹਤ ਆਉਣ ਦੇ ਅਜੇ ਹਾਲ ਦੀ ਘੜੀ ਇੰਤਜ਼ਾਰ ਆ। ਉਧਰ ਯੂਰਪੀਅਨ ਸੰਘ ਨੇ ਰੂਸ ਦੇ ਕੋਲੋਂ ਤੇਲ ਦੀ ਮੰਗ ਆ, ਤੇਲ ਦੀ ਜਿਹੜੀ ਯੂਜ਼ੇਜ ਆ ਉਸ ਨੂੰ 90% ਇਸ ਸਾਲ ਦੇ ਅਖੀਰ ਤੱਕ ਉਹ ਘਟਾ ਦੇਣਾ ਹੈਗਾ ਆ। ਸੋ ਹੁਣ ਤਾਂ ਭਾਈ ਤੇਲ ਜਿੰਨਾ ਬਚਦਾ ਆ ਉਹ ਬਚਾਓ, ਉਸ ਹਿਸਾਬ ਦੇ ਨਾਲ ਹੀ ਗੱਡੀ ਜਿਹੜੀ ਉਹ ਆਪਣੀ ਚਲਾਓ। ਜੀ, ਸੋ ਹਿਸਾਬ ਲਾ ਲਓ ਵੀ $10 ਤੇ $9 ਤੇ 76 ਸੈਂਟ ਨੂੰ $7 ਦੇ ਲਾਗੇ ਛਾਗੇ ਤਾਂ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਗੈਸ ਪਹੁੰਚ ਗਈ ਹੈਗੀ ਆ। ਤੇ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵੱਲ ਆ। ਤੇ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਆਪਾਂ ਸਟਾਕ ਦੀ ਵੀ ਗੱਲ ਕਰਨੀ ਆ। ਅੱਜ ਐਮਾਜ਼ੋਨ ਦਾ ਕੰਜ਼ਿਊਮਰ CEO ਜਿਸ ਨੇ ਲੌਜਿਸਟਿਕ ਐਕਸਪੈਂਸ਼ਨ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਸੀ, ਡੇਵ ਕਲਾਰਕ, ਉਹ ਅਸਤੀਫਾ ਦੇ ਗਿਆ, ਰਿਜ਼ਾਈਨ ਕਰ ਗਿਆ ਹੈਗਾ। ਇਲੋਨ ਮਸਕ ਨੇ ਸਟੇਟਮੈਂਟ ਕੱਲ੍ਹ ਦਿੱਤੀ ਸੀ ਵੀ ਭਾਈ ਸਾਰਿਆਂ ਨੂੰ ਵਾਪਸ ਆਉਣਾ ਪੈਣਾ ਆ ਕੰਮ ਤੇ, ਨਹੀਂ ਤਾਂ ਛੁੱਟੀ ਹੋਊਗੀ। ਤੇ ਅੱਜ ਅਨਾਊਂਸ ਕਰ ਦਿੱਤਾ ਵੀ ਟੈਸਲਾ ਵਾਲੇ 10% ਜੌਬ ਕੱਟ ਕਰਨ ਜਾ ਰਹੇ ਹੈਗੇ ਆ। ਟੈਸਲਾ ਦੇ ਕੋਲ 1 ਲੱਖ EMPLOYEE ਹੈਗੇ ਆ 2021 ਦੇ ਐਂਡ ਤੱਕ। ਸੋ 10% ਲਗਭਗ 10,000 EMPLOYEE ਬਣਦੇ ਆ, ਜਿਨ੍ਹਾਂ ਦੀ ਹੁਣ ਛੁੱਟੀ ਹੋ ਜਾਊਗੀ, ਜਿਹੜੀ ਸੈਲਰੀ ਸਟਾਫ ਹੈਗਾ ਉਹਨਾਂ ਦੇ ਇਲੈਕਟ੍ਰਿਕ ਕਾਰ ਮੇਕਰ ਫੈਸਿਲਿਟੀਜ਼ ਦੇ ਵਿੱਚ। ਜੀ, ਜੀ। ਇਨਫਲੇਸ਼ਨ ਦੇ ਮਾਮਲੇ ਵਿੱਚ ਫੈਡ ਜਿਹੜਾ ਆ ਉਹ ਕਹਿ ਰਹੇ ਆ ਵੀ ਉਹਨਾਂ ਦਾ ਜਿਹੜਾ ਮੀਟਰ ਹੈਗਾ ਆ ਇਨਫਲੇਸ਼ਨ ਦਾ, ਉਹ ਕਹਿੰਦੇ ਵੀ ਪੀਕ ਨਹੀਂ ਕੀਤਾ, ਉਹ ਅਜੇ ਉੱਥੇ ਦਾ ਉੱਥੇ ਹੀ ਆ। ਤੇ ਪਰ ਕਹਿੰਦੇ ਵੀ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ 0.5 ਪੁਆਇੰਟ ਜਿਹੜਾ ਰੇਟ ਹਾਈਕ ਆ ਉਹ ਅਜੇ ਵੀ ਜ਼ਰੂਰੀ ਆ। ਕਲੀਵਲੈਂਡ ਫੈਡ ਦੇ ਜਿਹੜੇ ਪ੍ਰੈਜ਼ੀਡੈਂਟ ਲੋਰੈਟਾ ਮੈਸਟਰ ਆ, ਉਹਨਾਂ ਨੇ ਇਸ ਦੇ ਬਾਰੇ ਅੱਜ ਜਾਣਕਾਰੀ ਦਿੱਤੀ ਸੀ। ਸੋ ਹੁਣ ਜੇ ਸਟਾਕਸ ਦੀ ਗੱਲ ਕਰਦੇ ਜਾਈਏ ਤਾਂ ਅੱਜ ਸਟਾਕ ਮਾਰਕੀਟ ਥੱਲੇ ਨੂੰ ਗਈ ਆ। ਡਾਓ ਜੋਨ ਦੇ ਵਿੱਚ 349 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ ਚ ਉਹ 32,900 ਤੇ ਬੰਦ ਹੋਇਆ। S&P 4108 ਦੇ ਉੱਤੇ ਬੰਦ ਹੋਇਆ 68 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ ਚ। ਨੈਸਡੈਕ 304 ਪੁਆਇੰਟ ਗਿਰ ਕੇ 12,012 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,854 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਨੂੰ ਅੱਗ ਲੱਗ ਰਹੀ ਹੈ, $120 ਪ੍ਰਤੀ ਬੈਰਲ ਦੇ ਉੱਤੇ ਇਸ ਟਾਈਮ ਪਹੁੰਚ ਚੁੱਕਾ ਆ। ਸੋ ਤੇ ਉਧਰ 10 ਈਅਰ ਯੀਲਡ 2.94% ਦੇ ਉੱਤੇ, ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $29,713 ਦੇ ਬਰਾਬਰ। ਜੀ, ਤੇ $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 69 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਤੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਕੱਲ ਨੂੰ ਨਗਰ ਕੀਰਤਨ ਸੈਨ ਫਰਾਂਸਿਸਕੋ ਦੇ ਵਿੱਚ 11 ਵਜੇ ਤੋਂ ਲੈ ਕੇ ਸ਼ੁਰੂ ਹੋਣਾ ਹੈ।
ਤੇ ਸਿਵਿਕ ਸੈਂਟਰ ਦੇ ਵਿੱਚ ਸਮਾਪਤੀ ਹੋਣੀ ਆ। ਉੱਥੇ ਲੈਕਚਰ ਵੀ ਹੋਣਗੇ ਤੇ ਉੱਥੇ ਭਾਈ ਅਜਮੇਰ ਸਿੰਘ ਜੀ ਤੇ ਭਾਈ ਅਮਰਜੀਤ ਸਿੰਘ ਖਾਲੜਾ, ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜਿਹੜੇ ਸ਼ਹੀਦ ਆ ਉਹਨਾਂ ਦੇ ਬ੍ਰਦਰ, ਉੱਥੇ ਬੁਲਾਰੇ ਹੋਣਗੇ, ਡਾਕਟਰ ਅਮਰਜੀਤ ਸਿੰਘ, ਡਾਕਟਰ ਚੀਮਾ। ਸੋ ਵੱਧ ਚੜ ਕੇ ਹਿੱਸਾ ਲਓ ਤੇ ਸਾਡੀ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੀ ਜ਼ਰੂਰ ਪਹੁੰਚੂਗੀ। ਤੇ ਅੱਜ ਭਾਈ ਅਮਰਜੀਤ ਸਿੰਘ ਖਾਲੜਾ ਉਹਨਾਂ ਦੀ ਜਿਹੜੀ ਆ ਆਪਣੀ ਇੰਟਰਵਿਊ ਹੋਈ ਸੀ 2 ਘੰਟੇ ਦੇ ਕਰੀਬ। ਜਿਹੜੇ ਮਿਸ ਕਰ ਗਏ ਆ, ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਜ਼ਰੂਰ ਫੇਸਬੁੱਕ ਤੇ YouTube ਦੇ ਉੱਤੇ ਦੇਖ ਸਕਦੇ ਹੋ। ਜੀ ਬਿਲਕੁਲ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹਿਣਾ ਪੰਜਾਬੀ ਰੇਡੀਓ ਯੂਐਸ।